ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਖਬਰਾਂ ਤੇ ਝਾਤ ਪਾਵਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜ਼ੇ ਤੋਂ ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਰਿਸ਼ਪਾਲ ਕੌਰ, ਪਿੰਡ ਮਲਿਕਪੁਰ ਪੰਜਾਬ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਜ ਤੋਂ ਮੱਖਣ ਸਿੰਘ ਮਾਨ ਵਿਸਕਾਉਂਸਨ, ਸੁਰਿੰਦਰ ਸਿੰਘ ਕਾਲੋਂ ਰਾਂਚੋ ਕਰਡੋਵਾ, ਕਾਬਲ ਸਿੰਘ ਬੈਂਸ ਮਡਸਟੋ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਕਰਦੇ ਜੀ ਗੱਲਬਾਤ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੀਨਗਰ ਦੀ ਯੂਨੀਵਰਸਿਟੀ ਦੇ ਵਿੱਚ ਵੀ ਝੜਪਾਂ। ਦੇਖੋ, ਯੂਨੀਵਰਸਿਟੀਜ਼ ਦਾ ਜਿਹੜਾ ਵਿਵਾਦ ਹੈ ਉਹ ਇੱਕ ਤੋਂ ਬਾਅਦ ਦੂਸਰਾ ਜਿਹੜਾ ਜੀ ਉਹ ਸ਼ੁਰੂ ਹੋਈ ਜਾ ਰਿਹਾ। ਹੁਣ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜੀ NIT ਹੈ ਉਹਦੇ ਵਿੱਚ ਵਾਦ ਜਿਹੜਾ ਦੀ ਉਹ ਖੜਾ ਹੋਇਆ, ਔਰ ਇਹਨੂੰ ਠੰਡਿਆਂ ਕਰਨ ਦੇ ਵਾਸਤੇ ਜੰਮੂ ਕਸ਼ਮੀਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਸ ਵੇਲੇ ਜ਼ੋਰ ਜਿਹੜਾ ਉਹ ਲਾ ਰਹੀ ਹੈ। ਜਿਹੜੇ ਬਾਹਰਲੇ ਵਿਦਿਆਰਥੀ ਨੇ ਜੀ ਉਹਨਾਂ ਨੇ ਤੀਜੇ ਦਿਨ ਵੀ ਪ੍ਰਦਰਸ਼ਨ ਜਿਹੜਾ ਜੀ ਇੱਥੇ ਜਾਰੀ ਰੱਖਿਆ। ਸਰਕਾਰ ਨੇ ਕੈਂਪਸ ਦੇ ਵਿੱਚ ਹੋਈਆਂ ਝੜਪਾਂ ਦੀ ਜਿਹੜੀ ਉਹ ਜਾਂਚ ਦੇ ਹੁਕਮ ਦਿੱਤੇ ਨੇ, ਔਰ ਪੁਲਿਸ ਨੇ ਕੈਂਪਸ ਦੇ ਅੰਦਰ ਹਿੰਸਾ ਦੀਆਂ ਵਾਰਦਾਤਾਂ ਦੇ ਵਾਸਤੇ 2 ਵੱਖੋ ਵੱਖਰੀਆਂ FIR ਜਿਹੜੀਆਂ ਜੀ ਉਹ ਦਰਜ ਕੀਤੀਆਂ ਨੇ। ਜਿਹੜੇ ਮੰਤਰੀ ਨੇ ਉਹਨੇ ਇਹ ਗੱਲ ਕਹੀ ਹੈ ਜੀ ਕਿ 3 ਅਧਿਕਾਰੀਆਂ ਦੀ ਟੀਮ ਜਿਹੜੀ ਹੈ ਜੀ ਉਹ ਇੱਥੇ ਭੇਜੀ ਗਈ ਸੀ, ਔਰ ਸਟੂਡੈਂਟ ਜਿਹੜੇ ਨੇ ਉਹ ਬਾਅਦ ਦੇ ਵਿੱਚ ਇਮਤਿਹਾਨ ਜਿਹੜਾ ਉਹ ਦੇ ਸਕਦੇ ਨੇ। ਜਿਹੜੇ 11 ਅਪ੍ਰੈਲ ਤੋਂ ਇੱਥੇ ਜਿਹੜੇ ਇਗਜ਼ਾਮ ਸ਼ੁਰੂ ਹੋਣੇ ਨੇ ਉਦੋਂ ਪਹਿਲਾਂ ਜਿਹੜੀਆਂ ਇਹ ਝੜਪਾਂ ਹੋ ਰਹੀਆਂ ਨੇ, ਉਹ ਨਿਰਸੰਦੇਹ ਇਸ ਕਰਕੇ ਫਿਕਰਮੰਦੀ ਵਾਲੀਆਂ ਨੇ ਕਿ ਕਿਤੇ ਇੱਥੇ ਜਿਹੜੀਆਂ 2 ਯੂਨੀਵਰਸਿਟੀਜ਼ ਦੇ ਵਿੱਚ ਪਹਿਲਾਂ ਦਿੱਲੀ ਦੇ ਵਿੱਚ ਔਰ ਜਿਹੜੀ ਦੂਸਰੇ ਜਿੱਥੇ ਵੈਮੁੱਲਾ ਆਤਮ ਹੱਤਿਆ ਕਰ ਗਿਆ ਸੀਗਾ ਜੀ, ਉੱਥੇ ਤੋਂ ਬਾਅਦ ਕਿਤੇ ਇਹੀ ਜਿਹੜਾ ਵਾਦ ਇਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਨਾ ਕਿਤੇ ਸ਼ੁਰੂ ਹੋ ਜਾਵੇ। ਔਰ NIT ਸ਼੍ਰੀਨਗਰ ਦੇ ਵਿੱਚ ਜਿਹੜੇ ਬਾਹਰੀ ਸਟੂਡੈਂਟ ਨੇ ਉਹਨਾਂ ਦੀ ਜਿਹੜੇ ਪੁਲਿਸ ਤਸ਼ੱਦਦ ਕੀਤਾ ਗਿਆ ਉਹਨੂੰ ਲੈ ਕੇ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਸ ਪਾਰਟੀ ਸਣੇ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਸੀਗਾ, ਔਰ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਜੰਮੂ ਖੇਤਰ ਉਹ ਬੰਦ ਵੀ ਰਿਹਾ। ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਇਹਦੇ ਉੱਤੇ ਕੰਟਰੋਲ ਕਰ ਲਾਂਗੇ, ਕਿਵੇਂ ਕਿੰਨੀ ਛੇਤੀ ਇਹ ਦੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਰਹੂਗੀ। ਹਾਂਜੀ, ਅੱਗੇ ਗੱਲ ਕਰਦੇ ਹਾਂ ਪਾਕਿਸਤਾਨ ਦੀ। ਉਹਨੇ ਭਾਰਤ ਦੇ ਨਾਲ ਜਿਹੜੀ ਗੱਲਬਾਤ ਨਾ ਕਰਨ ਦੇ ਸੰਕੇਤ ਮਿਲਦੇ ਨੇ ਜੀ ਉੱਥੋਂ। ਬਿਲਕੁਲ ਜੀ, ਇੱਕ ਕਿਸਮ ਦੇ ਨਾਲ ਇਹ ਤਾਂ ਜਿਹੜਾ ਜੀ ਉਹ ਠੁੱਠ ਵਿਖਾਤਾ ਪਾਕਿਸਤਾਨ ਨੇ। ਇਹ ਜਿਹੜਾ ਜੀ ਤਕੜਾ ਝਟਕਾ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਵਾਸਤੇ ਕਿਹਾ ਜਾ ਸਕਦਾ। ਪਹਿਲਾਂ ਜਿਹੜੀ JIT ਆਈ ਸੀਗੀ ਇੱਥੇ ਜੁਆਇੰਟ ਇਨਵੈਸਟੀਗੇਸ਼ਨ ਟੀਮ ਪਾਕਿਸਤਾਨ ਦੀ, ਜਿਵੇਂ ਉਹਨੇ ਜਿਹੜੀਆਂ ਜੀ ਬੇਸ਼ੱਕ ਆਫੀਸ਼ੀਅਲੀ ਤੌਰ ਦੇ ਉੱਤੇ ਨਾ ਕਿਹਾ ਹੋਵੇ, ਪਾਕਿਸਤਾਨ ਦੇ ਮੀਡੀਆ ਨੇ ਜਿਵੇਂ ਚੁੱਕੀਆਂ ਕਿ JIT ਨੇ ਆਪਣੀ ਜਾਂਚ ਦੇ ਵਿੱਚ ਇਹ ਕਹਿ ਦਿੱਤਾ ਜੀ ਕਿ ਪਠਾਨਕੋਟ ਹਮਲਾ ਤਾਂ ਜਿਹੜਾ ਸੀਗਾ ਉਹ ਤਾਂ ਡਰਾਮਾ ਕੀਤਾ ਭਾਰਤ ਦੀ ਸਰਕਾਰ ਨੇ। ਉਹਨਾਂ ਕੋਲੇ ਕੋਈ ਸਬੂਤ ਜਿਹੜਾ ਜੀ ਉਹ ਨਹੀਂ ਹੈਗਾ ਕਿ ਇਹਦੇ ਵਿੱਚ ਪਾਕਿਸਤਾਨੀ ਜਿਹੜੇ ਉਹ ਸ਼ਾਮਲ ਸਨ ਕਿਸੇ ਜਗ੍ਹਾ ਦੇ ਉੱਤੇ। ਹੁਣ ਅਜੇ ਉਹਦਾ ਕਿਉਂਕਿ ਜਵਾਬ ਨਹੀਂ ਆਇਆ, ਨਾ ਟਵੀਟ ਦੇ ਰੂਪ ਦੇ ਵਿੱਚ, ਨਾ ਮਨ ਕੀ ਬਾਤ ਦੇ ਰੂਪ ਦੇ ਵਿੱਚ। ਹੁਣ ਜਿਹੜੇ ਇੱਥੇ ਭਾਰਤ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਕੌਂਸਲੇਟ ਨੇ ਜੀ ਅਬਦੁਲ ਬਾਸਿਤ, ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਉਹਨਾਂ ਨੇ ਬਿਲਕੁਲ ਕਲੀਅਰ ਕਹਿ ਦਿੱਤਾ ਕਿ ਸਾਡੀ ਜਿਹੜੀ ਸ਼ਾਂਤੀ ਪ੍ਰਕਿਰਿਆ ਗੱਲਬਾਤ ਸੀਗੀ ਜੀ ਉਹ ਸਸਪੈਂਡ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਭਾਰਤ ਇਹ ਗੱਲ ਜਿਹੜੀ ਮੰਨਣ ਦੇ ਵਿੱਚ ਝਿਜਕਦਾ, ਪਰ ਅਸੀਂ ਸਪਸ਼ਟ ਜਿਹੜਾ ਜੀ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਇਹ ਹਾਲ ਦੀ ਘੜੀ ਜਿਹੜੀ ਹੈ ਜੀ ਉਹ ਸਸਪੈਂਡ ਹੈ। ਉਹਨਾਂ ਨੇ ਕਿਹਾ ਕਿ NIA ਦੀ ਜਿਹੜੀ ਟੀਮ ਦੀ ਗੱਲ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਇਹ ਪਠਾਨਕੋਟ ਹਮਲੇ ਦੇ ਸੰਬੰਧ ਦੇ ਵਿੱਚ ਜਾਂਚ ਕਰਨ ਜਾਊਗੀ, ਉਹ ਕਹਿੰਦੇ ਕੋਈ ਗੱਲ ਨਹੀਂ ਹੈਗੀ। ਪਾਕਿਸਤਾਨ ਦੇ ਵੱਲੋਂ ਇਸ ਟੀਮ ਨੂੰ ਕੋਈ ਇਜਾਜ਼ਤ ਜਿਹੜੀ ਹੈ ਜੀ ਉੱਥੇ ਜਾਣ ਦੀ ਨਹੀਂ ਦਿੱਤੀ ਜਾਊਗੀ। ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਕਹਿਤਾ ਕਿ ਸਮੁੱਚੀ ਜਾਂਚ ਜਿਹੜੀ ਹੈ ਜੀ ਉਹ ਸਿਰਫ ਇੱਕ ਦੂਜੇ ਦੀਆਂ ਫੇਰੀਆਂ ਦੀ ਮਨਜ਼ੂਰੀ ਦੇ ਨਾਲ ਇਹਦਾ ਸਵਾਲ ਨਹੀਂ ਗਾ। ਉਹ ਕਹਿੰਦੇ ਕਿ ਇਹ ਦੋਵੇਂ ਮੁਲਕ ਜਿਹੜੇ ਨੇ ਇਹਦੀ ਤਹਿ ਤੱਕ ਜਾਣਾ ਜ਼ਰੂਰੀ ਹੈ, ਪਰ ਉਹਦੇ ਵਾਸਤੇ ਸਹਿਯੋਗ ਹੋਣਾ ਜ਼ਰੂਰੀ ਹੈ, ਜਿਹੜਾ ਕਿ ਸਾਨੂੰ ਜਾਂ ਸਾਡੀ ਟੀਮ ਨੂੰ ਜਿਹੜਾ ਜੀ ਉਹ ਨਹੀਂ ਮਿਲਿਆ। ਇੱਥੇ ਉਹਨਾਂ ਨੇ ਇੱਕ ਉਸ ਆਫਿਸਰ ਦਾ ਜ਼ਿਕਰ ਵੀ ਕੀਤਾ ਜਿਹੜਾ ਕਿ ਨੇਵੀ ਦਾ ਸਾਬਕਾ ਆਫਿਸਰ ਹੈ, ਕੁਲਭੂਸ਼ਣ ਯਾਦਵ, ਜਿਹੜਾ ਕਿ ਜਸੂਸੀ ਦੇ ਦੋਸ਼ਾਂ ਦੇ ਹੇਠ ਪਾਕਿਸਤਾਨ ਦੀ ਹਿਰਾਸਤ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਅਸਥਿਰ ਕੌਣ ਕਰ ਰਿਹਾ ਹੈ ਇਹ ਹੁਣ ਦੱਸਣ ਦੀ ਜ਼ਰੂਰਤ ਨਹੀਂ ਹੈ।
ਦੂਜੇ ਪਾਸੇ ਜਿਹੜਾ ਰਿਐਕਸ਼ਨ ਹੈ ਭਾਰਤ ਦੀ ਸਰਕਾਰ ਦੇ ਵੱਲੋਂ, ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰੀ ਆ ਜੀ ਉਹਦੇ ਬੁਲਾਰੇ ਨੇ ਜਿਹੜਾ ਜੀ ਦਿੱਤਾ, ਉਹਨਾਂ ਨੇ ਕਿਹਾ ਕਿ ਦੋਨੋਂ ਮੁਲਕ ਰਾਜੀ ਹੋਏ ਸੀਗੇ, ਅਸੀਂ JIT ਦੀ ਇਜਾਜ਼ਤ ਤਾਂ ਹੀ ਦਿੱਤੀ ਸੀਗੀ ਜਦੋਂ ਇਹ ਸਾਨੂੰ ਕਿਹਾ ਗਿਆ ਸੀਗਾ ਕਿ ਤੁਹਾਡੀ ਟੀਮ ਜਿਹੜੀ NIA ਦੀ ਹੈ ਉਹ ਪਾਕਿਸਤਾਨ ਆਊਗੀ ਜੀ। ਔਰ ਉਹਨਾਂ ਕਿਹਾ ਕਿ ਹੁਣ ਜਿਹੜਾ ਦੀ ਪਾਕਿਸਤਾਨ ਇਹਦੇ ਤੋਂ ਮੁੱਕਰ ਰਿਹਾ ਜੀ। ਜਵਾਬ ਕੋਈ ਵੈਸੇ ਕੇਂਦਰ ਦੀ ਸਰਕਾਰ ਕੋਲੇ ਹੈ ਨਹੀਂ ਗਾ ਇਹਨਾਂ ਗੱਲਾਂ ਦਾ ਕਿ ਇਹ ਪਾਕਿਸਤਾਨ ਨੇ ਜਿਹੜੀ ਹੈ ਜੀ ਸ਼ਾਂਤੀ ਪ੍ਰਕਿਰਿਆ ਸਸਪੈਂਡ ਕਰ ਦਿੱਤੀ ਹੈ, ਇਹ ਕਹਿ ਕੇ ਕਿ ਭਾਰਤ ਸਾਡੇ ਮੁਲਕ ਦੇ ਵਿੱਚ ਅਸਥਿਰਤਾ ਫੈਲਾ ਰਿਹਾ ਜੀ। ਜੀ, ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਜੀ। ਕਿਸਾਨ ਰੋਜ਼ ਹੀ ਖੁਦਕਸ਼ੀਆਂ ਕਰ ਰਹੇ ਆ, ਤੇ ਪਰ ਹੁਣ ਉਹਨਾਂ ਦੀ ਜਿਹੜੀ ਕਣਕ ਆ ਉਹ ਵੀ ਮੰਡੀਆਂ ਦੇ ਵਿੱਚੋਂ ਵਾਪਸ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੀ ਫਸਲ ਜਦੋਂ ਆਉਂਦੀ ਆ ਉਦੋਂ ਹੀ ਜਿਹੜਾ ਨਾ ਜੀ ਇਹ ਖਦਸ਼ਾ ਖੜਾ ਹੋ ਜਾਂਦਾ ਕਿ ਜਿਹੜੀ ਔਖੇ ਹੋ ਕੇ ਪਾਲੀ ਕਿਸਾਨ ਦੀ ਫਸਲ ਹੈ ਉਹਦਾ ਬਣੂਗਾ ਕੀ, ਕਿਉਂਕਿ ਇੱਕ ਲਫ਼ਜ਼ ਜਿੰਨੇ ਵੀ ਸੁਣਨ ਵਾਲੇ ਨੇ ਬਹੁਤੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਨੇ ਕਿ ਕਿਸਾਨ ਹੀ ਹੈ ਜੀ ਜਿਹੜਾ ਫਸਲ ਸੁੱਟਣ ਜਾਂਦਾ, ਵੇਚਣ ਨਹੀਂ ਜਾਂਦਾ, ਪਰ ਉਹਨੂੰ ਸੁੱਟਣ ਗਏ ਨੂੰ ਵੀ ਇਹ ਉਮੀਦ ਨਹੀਂ ਗੀ ਕਿ ਉਹਦਾ ਕੀ ਬਣੂਗਾ। ਔਰ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਥੋੜ੍ਹਾ ਬੇਮੌਸਮਾ ਮੀਂਹ ਪਿਆ ਸੀਗਾ ਉਹਦੇ ਕਰਕੇ ਵਾਢੀ ਜਿਹੜੀ ਹੈ ਜੀ ਉਹ ਥੋੜ੍ਹੀ ਪਛੜੀ ਵੀ ਹੈ, ਪਰ ਵਾਢੀ ਕਾਫੀ ਜਗ੍ਹਾ ਦੇ ਉੱਤੇ ਤੇਜ਼ੀ ਦੇ ਨਾਲ ਜਿਹੜੀ ਉਹ ਹੋ ਰਹੀ ਹੈ। ਕੰਬਾਈਨਾਂ ਦੇ ਨਾਲ ਜਿਹੜੀ ਫਸਲ ਹੈ ਉਹ ਕੱਟੀ ਜਾ ਰਹੀ ਹੈ, ਜਿਹੜੀ ਇਹਦੇ ਵਿੱਚ ਥੋੜ੍ਹੀ ਨਮੀ ਵੱਧ ਗਈ ਹੈ। ਔਰ FCI ਨੇ ਕਣਕ ਦੇ ਜਿਹੜੇ ਭਰੇ ਟਰੱਕ ਨੇ ਉਹ ਵਾਪਸ ਜਿਹੜੇ ਦੀ ਕੱਲ੍ਹ ਕੀਤੇ ਨੇ। ਔਰ ਪੰਜਾਬ ਤੇ ਹਰਿਆਣੇ ਦੇ ਵਿੱਚ 24 ਘੰਟਿਆਂ ਦੇ ਦੌਰਾਨ ਥੋੜ੍ਹਾ ਬਹੁਤੀਆਂ ਜਿਹੜੀਆਂ ਉਹ ਕਣੀਆਂ ਵੀ ਪਈਆਂ ਨੇ, ਜਿਹਦੇ ਕਰਕੇ ਬੱਦਲਵਾਲੀ ਵੀ ਜਿਹੜੀ ਉਹ ਰਹੀ ਆ। ਔਰ FCI ਜਿਹੜੀ ਆ ਜੀ ਉਹ ਕਹਿੰਦੀ ਆ ਕਿ ਇਹਦੇ ਵਿੱਚ ਨਮੀ ਜਿਹੜੀ ਆ ਉਹ ਕਣਕ ਦੀ ਵੱਧ ਗਈ ਆ ਔਰ 12% ਦੀ ਨਮੀ ਤੱਕ ਕਣਕ ਜਿਹੜੀ ਆ ਜੀ ਉਹ ਖਰੀਦੀ ਜਾ ਸਕਦੀ ਆ। ਔਰ ਇਹਦੇ ਵਿੱਚ ਨਮੀ ਜਿਹੜੀ ਆ ਜੀ ਉਹ 12% ਤੋਂ ਉੱਪਰ ਜਿਹੜੀ ਹੈਗੀ ਆ, ਜਿਹਦੇ ਕਰਕੇ ਇਹਨੂੰ ਖਰੀਦਿਆ ਨਹੀਂ ਜਾ ਸਕਦਾ ਜੀ। ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਇਹ ਕਹਿੰਦੀ ਹੈ ਜੀ ਕਿ ਅਸੀਂ ਕੋਸ਼ਿਸ਼ ਜਿਹੜੀ ਕਰ ਰਹੇ ਹਾਂ ਕਿ ਕਿਸੇ ਨੂੰ ਵੀ ਮੋੜਿਆ ਨਾ ਜਾਵੇ, ਪਰ ਇਹ ਹਰ ਵਾਰੀ ਕੋਸ਼ਿਸ਼ਾਂ ਹੀ ਜਿਹੜੀਆਂ ਉਹ ਹੁੰਦੀਆਂ ਨੇ। ਰਿਐਲਿਟੀ ਦੇ ਵਿੱਚ ਇਹ ਹੈ ਜੀ ਕਿ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਜ਼ਿਮੀਂਦਾਰਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਪਿਆ, ਤੇ ਇਹ ਜਿਹੜਾ ਰੁਲਣ ਵਾਲਾ ਸੀਗਾ ਨਾ ਜੀ ਸਿਸਟਮ ਉਹ ਸ਼ੁਰੂ ਵੀ ਹੋ ਚੁੱਕਿਆ, ਅਜੇ ਕਿ ਜਿਹੜੀ ਕਣਕ ਹੈ ਸਟਾਰਟ ਹੀ ਹੋਈ ਹੈ ਜੀ ਮੰਡੀਆਂ ਦੇ ਵਿੱਚ ਆਉਣੀ, ਕਿਉਂਕਿ ਇਹ ਇਲੈਕਸ਼ਨ ਵਰਾ ਇਸ ਕਰਕੇ ਇਹ ਮੁੱਦਾ ਉੱਠਦਾ ਤਾਂ ਪਹਿਲਾਂ ਵੀ ਰਿਹਾ ਜੀ, ਪਰ ਇਸ ਵਾਰੀ ਸ਼ਾਇਦ ਇਹ ਜ਼ਿਆਦਾ ਉੱਠੂਗਾ ਜੀ। ਜੀ, ਤੇ ਅੱਗੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਰਹੇ ਹਾਂ ਕਾਂਗਰਸ ਦਾ ਘੱਟੋ ਕਲੇਸ਼ ਹੁੰਦਾ ਸੀਗਾ, ਤੇ ਉਸੇ ਤਰ੍ਹਾਂ ਹੁਣ ਪੰਜਾਬ ਭਾਜਪਾ ਦੇ ਅੰਦਰ ਵੀ ਜਿਹੜੇ ਬਿਲਕੁਲ ਭਾਂਬੜ ਮਚੇ ਹੋਏ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ ਇਲੈਕਸ਼ਨਾਂ ਦਾ ਵਰਾ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਉਹਨੇ ਵੀ ਹਲਕਾਵਾਰ ਜਿਹੜਾ ਜੀ ਜਨ ਸੰਪਰਕ ਜਿਹੜਾ ਉਹ ਸ਼ੁਰੂ ਕਰ ਦਿੱਤਾ, ਪਰ ਇਹ ਜਨ ਸੰਪਰਕ ਜਿਹੜਾ ਜੀ ਉਹਦੇ ਉੱਤੇ ਸਵਾਲੀਆ ਚਿੰਨ੍ਹ ਖੜੇ ਹੋ ਗਏ ਨੇ। ਉਹਦਾ ਰੀਜ਼ਨ ਇਹ ਹੈ ਜੀ ਕਿ ਜਿਹੜਾ ਕਮਲ ਸ਼ਰਮਾ ਹੈ, ਜਿਹੜਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਜਿਹੜੀ ਭਾਜਪਾ ਹਾਈ ਕਮਾਂਡ ਹੈ ਉਹਨੇ ਇਹ ਇਸ਼ਾਰਾ ਕੀਤਾ ਕਿ ਉਹਦੀ ਅਗਵਾਈ ਦੇ ਵਿੱਚ ਹੀ ਚੋਣਾਂ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਲੜੀਆਂ ਜਾਣਗੀਆਂ, ਜਦੋਂ ਕਿ ਭਾਜਪਾ ਦੇ ਅੰਦਰੋਂ ਇੱਕ ਵੱਡਾ ਧੜਾ ਜਿਹੜਾ ਜੀ ਉਹ ਕਮਲ ਸ਼ਰਮਾ ਨੂੰ ਉਹਨਾਂ ਦੇ ਇਸ ਅਹੁਦੇ ਤੋਂ ਪਾਸੇ ਹਟਾਉਣ ਦਾ ਯਤਨ ਜਿਹੜੇ ਆ ਉਹ ਪਿਛਲੇ ਲੰਮੇ ਸਮੇਂ ਤੋਂ ਕਰ ਰਿਹਾ। ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਇਕਾਈ ਹੈ ਉਹਦੇ ਅੰਦਰ ਇਹ ਅੰਦਰੂਨੀ ਜਿਹੜਾ ਕਾਟੋ ਕਲੇਸ਼ ਹੈ ਇੰਨਾ ਵੱਧ ਗਿਆ, ਇਸ ਲੈਵਲ ਤੱਕ ਜਿਹੜਾ ਜੀ ਉਹ ਵੱਧ ਗਿਆ ਹੋਇਆ ਕਿ ਜਿਹੜਾ ਇਹ ਜਨ ਸੰਪਰਕ ਮੁਹਿੰਮ ਹੈ ਇਹਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ, ਪਰ ਕਿਸੇ ਜਗ੍ਹਾ ਦੇ ਉੱਤੇ ਇਹ ਨੇਤਾ ਜਿਹੜੇ ਜੀ ਉਹ ਇਕੱਠੇ ਨਹੀਂ ਵੇਖੇ ਜਾ ਰਹੇ ਜੀ। ਜਿਹੜਾ ਧੜਾ ਕਮਲ ਸ਼ਰਮਾ ਨੂੰ ਹਟਾਉਣ ਦੇ ਚੱਕਰ ਦੇ ਵਿੱਚ ਆ ਜੀ ਉਹ ਹਾਈ ਕਮਾਂਡ ਤੱਕ ਪਹੁੰਚ ਕਰ ਰਿਹਾ। ਉਹ ਇਹ ਕਹਿ ਰਿਹਾ ਕਿ ਅਮਿਤ ਸ਼ਾਹ ਹੋਰੀ ਇਹਦੇ ਬਾਰੇ ਜਿਹੜਾ ਜੀ ਉਹ ਫੈਸਲਾ ਕਰਨਗੇ ਕਿ ਕਮਲ ਸ਼ਰਮਾ ਹੋਰੀ ਪ੍ਰਧਾਨ ਰਹਿਣਗੇ ਜਾਂ ਫਿਰ ਉਹਨਾਂ ਨੂੰ ਹਟਾ ਕੇ ਕੋਈ ਦੂਜਾ ਪ੍ਰਧਾਨ ਜਿਹੜਾ ਜੀ ਉਹਨਾਂ ਦੀ ਜਗ੍ਹਾ ਦੇ ਉੱਤੇ ਲਿਆਂਦਾ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਕਮਲ ਸ਼ਰਮਾ ਹੋਰਾਂ ਨੇ ਕੋਈ ਸਟੈਂਡ ਨਹੀਂ ਲਿਆ ਪਿਛਲੇ ਸਾਲਾਂ ਦੇ ਦੌਰਾਨ। ਜਿਹੜੇ ਮਹਿਕਮੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆਏ ਨੇ ਉਹਦੇ ਵਿੱਚ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਿੱਧੀ ਦਖਲ ਅੰਦਾਜ਼ੀ ਜਿਹੜੀ ਹੈ ਜੀ ਉਹ ਰਹੀ ਹੈ। ਉਹਨਾਂ ਨੂੰ ਕਿਸੇ ਜਗ੍ਹਾ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਗਿਆ, ਜਿਹਦੇ ਕਰਕੇ ਭਾਰਤੀ ਜਨਤਾ ਪਾਰਟੀ ਦੀ ਸ਼ਾਖ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਡਿੱਗੀ ਹੈ। ਬੇਸ਼ੱਕ ਜਦੋਂ ਸੈਂਟਰ ਦੀਆਂ ਚੋਣਾਂ ਹੋਈਆਂ ਸੀ ਉਦੋਂ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਸੀ ਕਿ ਉਹ ਵੱਖਰੇ ਤੌਰ ਦੇ ਉੱਤੇ ਇਕੱਲੇ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆ ਸਕਦੀ ਹੈ, ਪਰ ਦਿੱਲੀ ਦੇ ਵਿੱਚ ਮੂੰਹ ਮੂੰਹ ਡਿੱਗਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਮੁੜ ਕੇ ਪੈਰਾਂ ਸਿਰ ਜਿਹੜਾ ਉਹ ਪੰਜਾਬ ਦੇ ਵਿੱਚ ਹੋਈ ਹੀ ਨਹੀਂ। ਹੁਣ ਜਦੋਂ ਇਲੈਕਸ਼ਨਾਂ ਦਾ ਵਰਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਉਦੋਂ ਇਹ ਕਾਟੋ ਕਲੇਸ਼ ਜਿਹੜਾ ਜੀ ਉਹ ਸਾਹਮਣੇ ਆਉਣਾ
ਆਈ ਥਿੰਕ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਜਿਹੜੀ ਹੈ ਜੀ ਉਹਦੇ ਵਾਸਤੇ ਕਈ ਸਵਾਲ ਜਿਹੜੇ ਉਹ ਖੜੇ ਕਰ ਰਿਹਾ ਜੀ। ਤੇ ਅੱਗੇ ਆਪਾਂ ਪਰਲਸ ਗਰੁੱਪ ਦੇ ਨਿਰਮਲ ਭੰਗੂ ਦੀ ਜੇ ਗੱਲ ਕਰੀਏ, ਉਹਦੇ ਤੇ ਤਾਂ ਹੋਰ ਉਸਦੇ ਸਾਥੀਆਂ ਦੇ ਉੱਤੇ ਚਾਰਜ ਸ਼ੀਟ ਦਾਖਲ ਹੋ ਗਈ। ਜੀ ਐਕਚੁਅਲੀ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਜੀ, CBI ਨੇ ਪਰਲਸ ਗਰੁੱਪ ਦੇ ਜਿਹੜਾ CMD ਹੈ ਨਿਰਮਲ ਭੰਗੂ ਤੇ ਉਹਦੇ ਸਾਥੀਆਂ ਦੇ ਉੱਤੇ ਜੀ ਇਹਦਾ ਹੁਣ ਬਕਾਇਦਾ ਜਿਹੜਾ ਚਲਾਨ ਹੈ ਉਹ ਪੇਸ਼ ਕਰਤਾ ਗਿਆ ਜੀ। ਔਰ ਦੱਸਿਆ ਇਹ ਗਿਆ ਕਿ ਲੋਕਾਂ ਤੋਂ 5 ਕਰੋੜ ਤੋਂ ਵੱਧ ਲੋਕਾਂ ਤੋਂ 45,000 ਕਰੋੜ ਰੁਪਈਏ ਦੀ ਹੇਰਾਫੇਰੀ ਦੇ ਕੇਸ ਜਿਹੜੇ ਜੀ ਉਹ ਦਾਖਲ ਕੀਤੇ ਗਏ ਨੇ। ਇਹਦੇ ਵਿੱਚ 2 ਕੰਪਨੀਆਂ ਦੇ ਨਾਮ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ। ਔਰ ਇਹ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਹੁਣ 21 ਅਪ੍ਰੈਲ ਇਹਦੀ ਜਿਹੜੀ ਅਗਲੀ ਤਰੀਕ ਪਾਈ ਗਈ ਹੈ, ਕਿਉਂਕਿ ਬਹੁਤ ਲੰਮੀ ਚੌੜੀ ਇਹ ਚਾਰਜ ਸ਼ੀਟ ਜਿਹੜੀ ਆ ਉਹ ਦੱਸੀ ਗਈ ਹੈ। ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਤੇ ਪਰਲਸ ਗੋਲਡਨ ਫਾਰੈਸਟ ਲਿਮਟਿਡ ਜਿਹੜੀਆਂ ਦੀ ਉਹ ਦੱਸੀਆਂ ਗਈਆਂ ਨੇ। ਇਹਦੇ ਵਿੱਚ ਇਹਦੇ ਪ੍ਰਮੋਟਰ ਤੇ ਡਾਇਰੈਕਟਰ ਸੁਖਦੇਵ ਸਿੰਘ, ਗੁਰਮੀਤ ਸਿੰਘ, ਸੁਬਰਤਾ ਭੱਟਾਚਾਰੀਆ ਦੇ ਨਾਮ ਜਿਹੜੇ ਦੀ ਉਹ ਸ਼ਾਮਲ ਨੇ ਜਿਹੜੀ ਇਹ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। CBI ਨੇ ਜਿਹੜਾ ਸੀਗਾ ਜੀ ਨਿਰਮਲ ਭੰਗੂ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ, ਉਹ ਜ਼ਮਾਨਤ ਦੇ ਉੱਤੇ ਨੇ ਇਸ ਵੇਲੇ। ਪਰਲਸ ਗਰੁੱਪ ਉਹੀ ਹੈ ਜੀ ਜਿਹਦੇ ਬੇਸ਼ੱਕ ਅੱਗੇ ਇਹ ਡਾਇਰੈਕਟਰ ਲੱਗੇ ਹੋਏ ਨੇ, ਇਹਨਾਂ ਦੇ ਪਿੱਛੇ ਜਿਹੜੇ ਲੁਕਵੇਂ ਨਾਮ ਨੇ ਉਹ ਬਹੁਤ ਸਾਰੇ ਲੋਕਾਂ ਨੂੰ ਪਤਾ। ਜਿਹੜੇ ਪੰਜਾਬ ਦੇ ਵਿੱਚ ਕਬੱਡੀ ਦੇ ਕੱਪ ਜਿਹੜੇ ਹੁੰਦੇ ਰਹੇ ਨੇ ਸਰਕਾਰੀ ਜਿਹੜੇ, ਉਹਨਾਂ ਦੀ ਜਿਹੜੀ ਸਪਾਂਸਰ ਕੰਪਨੀ ਹੈ ਜੀ ਉਹ ਇਹੀ ਪਰਲਸ ਗਰੁੱਪ ਹੈ, ਜਿਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਦਾ ਵੱਡਾ ਪੈਸਾ ਜਿਹੜਾ ਜੀ ਉਹ ਆਸਟ੍ਰੇਲੀਆ ਦੇ ਵਿੱਚ ਲਿਜਾ ਕੇ ਵੀ ਇਨਵੈਸਟ ਕੀਤਾ ਗਿਆ। ਔਰ ਪਿਛਲੇ ਦਿਨੀ ਆਪਾਂ ਇਹ ਗੱਲ ਵੀ ਸਾਂਝੀ ਕੀਤੀ ਸੀ ਕਿ CBI ਜਿਹੜੀ ਹੈ ਜੀ ਉੱਥੇ ਵੀ ਫਰੋਲਾ ਫਰੋਲੀ ਕਰ ਰਹੀ ਆ ਆਸਟ੍ਰੇਲੀਆ ਦੇ ਵਿੱਚ ਵੀ ਕਿ ਕਿੱਥੇ ਕਿੱਥੇ ਇਹਨੇ ਜਿਹੜੇ ਜੀ ਜਾ ਕੇ ਪੈਸੇ ਲਾਏ ਨੇ, ਔਰ ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਜਾ ਸਕਦਾ ਹੈ ਚਾਰਜ ਸ਼ੀਟ ਦੇ ਵਿੱਚ। ਹਾਂਜੀ, ਤੇ ਅੱਗੇ ਆਪਾਂ ਗੱਲ ਕੀਤੀ ਹੈ ਜੀ ਪਹਿਲਾਂ ਪੰਜਾਬ ਭਾਜਪਾ ਦੀ ਤੇ ਹੁਣ ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ ਕਿ ਜੇ ਇਹਨਾਂ ਦੀ ਪ੍ਰਧਾਨਗੀ ਦਾ ਜਿਹੜਾ ਕਲੇਸ਼ ਆ ਉਹ ਕਿਸੇ ਪਾਸੇ ਲੱਗਾ ਹੈ ਤੇ ਹੁਣ ਫਿਰ ਅਮਰਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਸੰਗਰੂਰ ਦੇ ਵਿੱਚ ਕਾਂਗਰਸੀ ਆਪਸ ਵਿੱਚ ਉਲਝੇ। ਐਕਚੁਅਲੀ ਜੀ ਇਹ ਤਕਰੀਬਨ ਹਰ ਜਗ੍ਹਾ ਤੋਂ ਹੀ ਜਿਹੜੀ ਹੈ ਜੀ ਇਹ ਸਾਹਮਣੇ ਆ ਰਹੀ ਹੈ ਕਿ ਜਿੱਥੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਉਹ ਗਏ ਨੇ ਉੱਥੇ ਉੱਥੇ ਜਿਹੜਾ ਜੀ ਕਲੇਸ਼ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਿਆ ਹੀ ਹੈ ਜੀ। ਸ਼ਾਇਦ ਜਿਹੜੀ ਕਾਂਗਰਸ ਹੈ ਉਹਦੇ ਵਾਸਤੇ ਇਹ ਨਵਾਂ ਕਲਚਰ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਕਿ ਇਉਂ ਲੋਕਾਂ ਦੇ ਵਿੱਚ ਸਿੱਧਾ ਜਿਹੜਾ ਜਾਣਾ। ਪਰ ਜਿਹੜੇ ਲੈ ਕੇ ਆਏ ਨੇ ਜੀ ਪ੍ਰਸ਼ਾਂਤ ਕਿਸ਼ੋਰ, ਉਹਨਾਂ ਦੀ ਇਹ ਸਕੀਮ ਹੈ ਜੀ ਕਿ ਡਾਇਰੈਕਟ ਜਿਹੜਾ ਜੀ ਉਹ ਵਰਕਰਾਂ ਦੇ ਨਾਲ ਗੱਲ ਕਰਨੀ ਹੈ। ਵਰਕਰਾਂ ਨੂੰ ਮਸਾਂ ਜਿਹੜਾ ਜੀ ਉਹ ਮੌਕਾ ਮਿਲ ਰਿਹਾ ਆਪਣੀ ਭੜਾਸ ਕੱਢਣ ਦਾ, ਤੇ ਫਿਰ ਉਹ ਮਾਈਕ ਨਹੀਂ ਛੱਡਦੇ ਜੀ, ਉਹਦੇ ਉੱਤੇ ਭੜਾਸ ਜਿਹੜੀ ਉਹ ਕੱਢੀ ਜਾ ਰਹੇ ਨੇ। ਸੰਗਰੂਰ ਦੇ ਵਿੱਚ ਵੀ ਇਹੀ ਕੁਝ ਜਿਹੜਾ ਜੀ ਉਹ ਹੋਇਆ। ਔਰ ਸੰਗਰੂਰ ਦੇ ਵਿੱਚ ਜਿਹੜੇ ਵਰਕਰ ਸੀਗੇ ਉਹ ਮਾਈਕ ਫੜ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜਾ ਜੀ ਉਹ ਬੋਲਦੇ ਰਹੇ। ਬਹੁਤੇ ਜਿਹੜੇ ਵਰਕਰ ਸੀਗੇ ਉਹਨਾਂ ਨੇ ਇਹ ਗੱਲ ਆਖੀ ਕਿ ਲੀਡਰਸ਼ਿਪ ਦੀ ਵਜ੍ਹਾ ਕਰਕੇ ਅਸੀਂ ਪਿਛਲੀਆਂ ਚੋਣਾਂ ਹਾਰੇ ਸੀ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਸੀਹਤਾਂ ਜਿਹੜੀਆਂ ਸੀਗੀਆਂ ਉਹ ਦਿੱਤੀਆਂ ਕਿ ਲੀਡਰਸ਼ਿਪ ਨੂੰ ਨਾਲ ਰੱਖੋ, ਸਾਰੇ ਮਿਲ ਕੇ ਚੱਲੋਗੇ ਤਾਂ ਜਿੱਤ ਸਕੋਗੇ, ਨਹੀਂ ਤਾਂ ਕਾਂਗਰਸ ਦਾ ਜਿੱਤ ਸਕਣਾ ਜਿਹੜਾ ਜੀ ਉਹ ਔਖਾ। ਜਦੋਂ ਇਹ ਬੋਲਣ ਲੱਗਦੇ ਨੇ ਫਿਰ ਉਹਨਾਂ ਤੋਂ ਮਾਈਕ ਜਿਹੜਾ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੇ ਗਰੁੱਪ ਦੇ ਵੱਲੋਂ, ਉਹ ਮਾਈਕ ਦਿੰਦੇ ਨਹੀਂ, ਉੱਥੋਂ ਹੀ ਜਿਹੜੀਆਂ ਜੀ ਇਹ ਝੜਪਾਂ ਸਟਾਰਟ ਹੋ ਜਾਂਦੀਆਂ ਨੇ। ਹੁਣ ਹਾਲ ਦੀ ਘੜੀ ਇਹ ਨਹੀਂ ਪਤਾ ਲੱਗ ਰਿਹਾ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਕਿ ਇਸ ਚੀਜ਼ ਨੂੰ ਰੋਕਿਆ ਕਿਵੇਂ ਜਾਵੇ। ਸ਼ਾਇਦ ਉਹਨਾਂ ਨੇ ਹੋ ਸਕਦਾ ਇਹਦੇ ਉੱਤੇ ਗਰਾਊਂਡ ਵਰਕ ਨਾ ਕੀਤਾ ਹੋਵੇ ਕਿ ਇਹ ਉਹ ਵਰਕਰ ਨੇ ਜਿਹੜੇ ਪਿਛਲੇ 9 ਸਾਲਾਂ ਤੋਂ ਆਪਣੇ ਉੱਤੇ ਕਈ ਕਿਸਮ ਦੇ ਕੇਸ ਪਵਾਈ ਫਿਰਦੇ ਨੇ। ਅਦਾਲਤਾਂ ਦੇ ਵਿੱਚ ਪੁਲਿਸ ਦੇ ਜਿਹੜੇ ਚੱਕਰ ਕੱਟਦੇ ਆ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਜੀ ਉਹ ਘਸ ਗਈਆਂ। ਪਾਰਟੀ ਨੇ ਉਹਨਾਂ ਵਰਕਰਾਂ ਨੂੰ ਪੁੱਛਿਆ ਨਹੀਂ ਪਿਛਲੇ ਸਮੇਂ ਦੇ ਦੌਰਾਨ ਕਿ ਉਹਨਾਂ ਦੇ ਉੱਤੇ ਕੀ ਬੀਤੀ ਆ। ਹੁਣ ਜਦੋਂ ਉਹਨਾਂ ਨੂੰ ਭੜਾਸ ਕੱਢਣ ਦਾ ਮੌਕਾ ਮਿਲ ਰਿਹਾ ਹੈ ਤੇ ਫਿਰ ਉਹ ਆਪਣੀ ਭੜਾਸ ਜਿਹੜੀ ਹੈ ਜੀ ਉਹ ਇਸੇ ਹੀ ਤਰੀਕੇ ਦੇ ਨਾਲ ਕੱਢਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਸਿਆਸਤ ਦੀ ਜਿਹੜੀ ਗੱਲਬਾਤ ਹੈ ਉਹਨੂੰ ਇਹ ਕਹਿ ਕੇ ਜ਼ਰੂਰ ਭਖਾ ਦਿੱਤਾ ਕਿ ਜੇ ਮਨਪ੍ਰੀਤ ਸਿੰਘ ਬਾਦਲ ਹੋਰੀ ਲੰਬੀ ਤੋਂ ਚੋਣ ਲੜਨੀ ਚਾਹੁੰਦੇ ਨੇ ਤਾਂ ਉਹਨਾਂ ਦੀ ਹਮਾਇਤ ਜਿਹੜੀ ਹੈ ਜੀ ਉਹ ਪੰਜਾਬ ਕਾਂਗਰਸ ਕਰੂਗੀ। ਉਹਨਾਂ ਨੂੰ ਜਿਤਾਉਣ ਦੇ ਵਾਸਤੇ ਵੀ ਉੱਥੇ ਜਿਹੜਾ ਜੀ ਉਹ ਜਾਣਗੇ। ਇਹਨੂੰ ਜਿਹੜੇ ਸਿਆਸਤ ਦੀ ਨਬਜ਼ ਟੋਹਣ ਵਾਲੇ ਉਹ ਇਸ ਤਰੀਕੇ ਦੇ ਨਾਲ ਲੈ ਰਹੇ ਨੇ ਕਿ ਜੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਿਤਾ ਦੀ ਜ਼ਮਾਨਤ ਉੱਥੋਂ ਜ਼ਬਤ ਹੋ ਗਈ ਸੀ ਪਿਛਲੀ ਵਾਰੀ, ਤੇ ਲੋਕ ਸਭਾ ਚੋਣਾਂ ਦੇ ਦੌਰਾਨ ਵੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰੀ ਨੇ ਇਸ ਹਲਕੇ ਤੋਂ ਹਾਰੇ ਨੇ
ਤੇ ਫਿਰ ਐਡਾ ਹੁਣ ਕਿਹੜਾ ਆ ਗਿਆ ਕਿ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਦੀ ਉਹ ਹਰਾ ਦੇਣਗੇ। ਪਰ ਇਹਨਾਂ ਦੋਵਾਂ ਦੀ ਜਿਹੜੀ ਇਹ ਚੁੰਝ ਚਰਚਾ ਹੈ ਮਨਪ੍ਰੀਤ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਜੇ ਇਹਦੇ ਵਿੱਚੋਂ ਕੋਈ ਫਾਇਦਾ ਜਿਹੜਾ ਦੀ ਉਹ ਦੇਖ ਰਿਹਾ ਤਾਂ ਉਹ ਸ਼ਾਇਦ ਝਾੜੂ ਵਾਲੇ ਨੇ ਕਿ ਸਾਡੀ ਬਾਜੀ ਜਿਹੜੀ ਹੈ ਜੀ ਉਹ ਉੱਥੋਂ ਵੱਜ ਸਕਦੀ ਹੈ। ਹਾਂਜੀ ਜੀ, ਦੇਖਦੇ ਜੀ ਕਿਹਦੀ ਬਾਜੀ ਵੱਜਦੀ ਹੈ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਜਿਹੜਾ ਨਾਮਧਾਰੀ ਵਿਵਾਦ ਆ ਉਸ ਦੇ ਵਿੱਚ ਹੀ ਗੋਲੀ ਦਾ ਨਿਸ਼ਾਨਾ ਬਣੇ ਮਾਤਾ ਚੰਦ ਕੌਰ ਦੇ ਕਾਤਲਾਂ ਤੋਂ ਪੁਲਿਸ ਦੂਰ। ਕੁਛ ਅਜੇ ਜਿਹੜਾ ਜੀ ਹੱਥ ਪੱਲੇ ਹੈ ਨੀਗਾ ਜਿਹੜੀ ਪੰਜਾਬ ਦੀ ਪੁਲਿਸ ਹੈ ਉਹਨਾਂ ਦੇ ਕੋਲੇ ਜਾਂ ਲੁਧਿਆਣੇ ਦੀ ਜਿਹੜੀ ਹੈ ਜੀ ਉਹ ਪੁਲਿਸ ਹੈ, ਕਿਉਂਕਿ 9 ਤਰੀਕ ਨੂੰ ਜਿਹੜਾ ਜੀ ਇੱਥੇ ਅਰਦਾਸ ਦਾ ਪ੍ਰੋਗਰਾਮ ਹੈ ਔਰ 2 ਅਰਦਾਸ ਦੇ ਪ੍ਰੋਗਰਾਮ ਜਿਹੜੇ ਉਹ ਹੋਣਗੇ। ਮੈਂ ਕੱਲ੍ਹ ਵੀ ਗੱਲ ਸਾਂਝੀ ਕੀਤੀ, ਦੋਵਾਂ ਭਰਾਵਾਂ ਦੇ ਵੱਲੋਂ ਜਿਹੜਾ ਜੀ ਵੱਖੋ ਵੱਖਰੇ ਤੌਰ ਦੇ ਉੱਤੇ ਇਹ ਅਰਦਾਸ ਦੇ ਪ੍ਰੋਗਰਾਮ ਹੋਣਗੇ। ਐਕਚੁਅਲੀ ਜਿਹੜੇ ਇਸ ਵੇਲੇ ਇਸ ਗੱਦੀ ਦੇ ਉੱਤੇ ਜਿਹੜੇ ਬੈਠੇ ਨੇ ਉਹਨਾਂ ਦੇ ਧੜੇ ਦੇ ਵੱਲੋਂ ਹੁਣ ਸਿੱਧੀ ਉਂਗਲ ਜਿਹੜੀ ਹੈ ਜੀ ਉਹ ਠਾਕੁਰ ਉਦੇ ਸਿੰਘ ਦੇ ਵੱਲ ਚੁੱਕੀ ਜਾ ਰਹੀ ਹੈ ਜੀ। ਠਾਕੁਰ ਦਲੀਪ ਸਿੰਘ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵੱਲੋਂ ਪੁਲਿਸ ਜਿਹੜੀ ਹੈ ਜੀ ਉਹਨੂੰ ਇਉਂ ਲੱਗਦਾ ਹੁਣ ਕਿ ਲੋਕਾਂ ਦੀ ਜਿਹੜੀ ਮਦਦ ਹੈ ਉਹ ਲੈ ਕੇ ਕਿਤੇ ਨਾ ਕਿਤੇ ਕੁਝ ਕਲੂ ਜਿਹੜਾ ਜੀ ਇਸ ਕਤਲ ਦੇ ਸਬੰਧ ਦੇ ਵਿੱਚ ਮਿਲ ਸਕਦਾ ਤੇ ਉਹਦੇ ਵਾਸਤੇ ਇੱਕ ਜਿਹੜੀ ਹੈ ਜੀ ਲਾਲਚ ਦਿੱਤਾ ਗਿਆ, 10 ਲੱਖ ਰੁਪਈਏ ਦਾ ਇਨਾਮ ਜਿਹੜਾ ਜੀ ਉਹ ਰੱਖਿਆ ਗਿਆ। ਪੁਲਿਸ ਨੇ ਇਹ ਆਖਿਆ, ਲੁਧਿਆਣੇ ਦੀ ਪੁਲਿਸ ਨੇ ਉਹਨੇ 2 ਨੰਬਰ ਜਿਹੜੇ ਆ ਜਾਰੀ ਕੀਤੇ ਆ ਕਿ ਇਹਦੇ ਉੱਤੇ ਜਿਹੜਾ ਦੱਸੋ ਜੇ ਕਿਸੇ ਕੋਲੇ ਕੋਈ ਕਲੂ ਇਸ ਮਾਮਲੇ ਦੇ ਵਿੱਚ ਹੈਗਾ। ਇਹ ਕਿਹਾ ਗਿਆ ਜੀ ਕਿ ਉਹਦਾ ਨਾਮ ਜਿਹੜਾ ਬੰਦੇ ਦਾ ਦੱਸਿਆ ਨਹੀਂ ਜਾਊਗਾ, ਕਿਸੇ ਨੂੰ ਗੁਪਤ ਰੱਖਿਆ ਜਾਊਗਾ ਤੇ 10 ਲੱਖ ਰੁਪਈਏ ਦਾ ਇਨਾਮ ਜਿਹੜਾ ਜੀ ਉਹ ਵੱਖਰੇ ਤੌਰ ਦੇ ਉੱਤੇ ਦਿੱਤਾ ਜਾਊਗਾ। ਸਵਾਲ ਇਹ ਹੈ ਕਿ ਕੀ ਜਿਹੜਾ ਕੋਈ ਵਿਅਕਤੀ ਜਿਹੜਾ ਜੀ ਉਹ ਸਾਹਮਣੇ ਆਊਗਾ ਚੰਦ ਕੌਰ ਦੇ ਕਾਤਲਾਂ ਦੇ ਸੰਬੰਧੀ ਜਿਹੜੀ ਜੀ ਜਾਣਕਾਰੀ ਲੈ ਕੇ। ਜਿਹੜੇ ਸਕੈਚ ਪੁਲਿਸ ਨੇ ਜਾਰੀ ਕੀਤੇ ਸੀਗੇ ਉਹਦੇ ਉੱਤੇ ਕੋਈ ਕਲੂ ਜਿਹੜਾ ਜੀ ਉਹ ਪੁਲਿਸ ਨੂੰ ਨਹੀਂ ਦਿੱਤਾ ਕਿਸੇ ਨੇ, ਕਿਉਂਕਿ ਇਹ ਅੰਦਰੂਨੀ ਜਿਹੜਾ ਚੱਲਦੇ ਆ ਨਾ ਜੀ ਫੈਮਿਲੀ ਵਿਵਾਦ, ਜਿੰਨੀ ਦੇਰ ਤੱਕ ਪੁਲਿਸ ਉਹਦੇ ਉੱਤੇ ਕੇਂਦਰਿਤ ਕਰਕੇ ਜਿਹੜਾ ਜੀ ਇਹਦੀ ਇਨਵੈਸਟੀਗੇਸ਼ਨ ਨਹੀਂ ਕਰਦੀ ਉਨੀ ਦੇਰ ਤੱਕ ਇਹਦਾ ਕੁਝ ਵੀ ਜਿਹੜਾ ਜੀ ਉਹ ਲੱਭਣਾ ਨਹੀਂਗਾ। ਸ਼ਾਇਦ ਪੁਲਿਸ ਨੂੰ ਜਿਵੇਂ ਉਹਨੇ ਨਾਕੇ ਵਗੈਰਾ ਬਾਹਰ ਲਾਏ ਨੇ ਕਿ ਬਾਹਰ ਨਾ ਉਹ ਕਿਤੇ ਨਿਕਲ ਜਾਣ ਡਿਸਟ੍ਰਿਕਟ ਚੋਂ ਜਾਂ ਪੰਜਾਬ ਚੋਂ, ਇਹ ਨਾਕੇ ਉੱਥੇ ਹੀ ਭੈਣੀ ਸਾਹਿਬ ਦੇ ਆਲੇ ਦੁਆਲੇ ਹੀ ਲੱਗਣੇ ਚਾਹੀਦੇ ਸੀਗੇ ਜੀ, ਉੱਥੋਂ ਹੀ ਉਹ ਲੱਭ ਸਕਦੇ ਆ ਜੇਕਰ ਲੱਭੇ ਤਾਂ, ਕਿਉਂਕਿ ਵਿਵਾਦ ਜਿਹੜਾ ਉਹ ਪਰਿਵਾਰਕ ਹੈ। ਜੇ ਉਹਦੇ ਉੱਤੇ ਕੇਂਦਰਿਤ ਕਰਕੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰੂਗੀ ਤਾਂ ਡੈਫੀਨੇਟਲੀ ਇਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਜੀ ਉਹ ਲੱਭੂਗਾ। ਪਰ ਪੁਲਿਸ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਜੀ। ਹੁਣ ਦੇਖਦੇ ਹਾਂ 10 ਲੱਖ ਰੁਪਏ ਦੇ ਲਾਲਚ ਦੇ ਵਿੱਚ ਕੋਈ ਆਉਂਦਾ ਸਾਹਮਣੇ ਜਾਂ ਨਹੀਂ ਜੀ। ਤਾਂ ਅੱਗੇ ਗੱਲ ਕਰਦੇ ਜੀ ਇੱਕ ਸਰਵੇ ਦੀ, ਜਿਹੜਾ ਸਰਵੇ ਹੋਇਆ ਉਸ ਦੇ ਵਿੱਚ ਚੰਡੀਗੜ੍ਹ ਸ਼ੂਗਰ ਦੇ ਵਿੱਚ ਬਾਜੀ ਮਾਰ ਗਿਆ ਤਾਂ ਪੰਜਾਬ ਵਾਲੇ ਮੋਟਾਪੇ ਦੇ ਵਿੱਚ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ICMR ਹੈ ਜੀ, ਜਿਹੜਾ ਇੰਡੀਅਨ ਹੈ ਜੀ ਮੈਡੀਕਲ ਖੋਜ ਕੌਂਸਲ, ਉਹਦੇ ਵੱਲੋਂ ਜਿਹੜਾ ਭਾਰਤ ਡਾਇਬਟੀਜ਼ ਦੇ ਹੇਠ ਜਿਹੜਾ ਜੀ ਇੱਕ ਸਰਵੇਖਣ ਕੀਤਾ ਗਿਆ। ਉਹਨੇ ਜਿਹੜਾ ਜੀ ਬੜੇ ਸਵਾਲੀਆ ਚਿੰਨ੍ਹ ਜਿਹੜੇ ਪੰਜਾਬੀਆਂ ਦੇ ਉੱਤੇ ਹੀ ਤੁਸੀਂ ਕਹਿ ਲਓ ਕਿ ਖੜੇ ਕਰ ਦਿੱਤੇ ਨੇ ਕਿ ਕਿੰਨੀਆਂ ਬਿਮਾਰੀਆਂ ਦਾ ਇਹ ਸ਼ਿਕਾਰ ਹੋ ਰਹੇ ਨੇ। ਸ਼ੂਗਰ ਦੀ ਬਿਮਾਰੀ ਸੰਬੰਧੀ ਜਿਹੜੇ ਜੀ ਇਹ ਸਰਵੇ ਹੈ ਉਹ ਇਹ ਕਹਿੰਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਸ਼ੂਗਰ ਦੇ ਮਰੀਜ਼ਾਂ ਦਾ ਦੇਸ਼ ਦੇ ਵਿੱਚ ਸਭ ਤੋਂ ਵੱਡਾ ਗੜ੍ਹ ਬਣਨ ਵੱਲ ਨੂੰ ਉਹਨੇ ਪੈਰ ਜਿਹੜੇ ਨੇ ਉਹ ਕਈ ਗਾਂਹ ਵਧਾ ਲਏ ਨੇ। ਪੰਜਾਬ ਦੇ ਵਿੱਚ ਵੀ ਪੰਜਾਬ ਜਿਹੜਾ ਜੀ ਉਹ ਚੰਡੀਗੜ੍ਹ ਤੋਂ ਥੋੜ੍ਹਾ ਜਿਹਾ ਪਿੱਛੇ ਆ। ਪੰਜਾਬ ਦੇ ਵਿੱਚ ਫਿਲਹਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਖੂਨ ਦੇ ਵਿੱਚ ਚਰਬੀ ਜਿਹੜੀ ਡਿਸਲੀਪੇਡਮੀਆ ਹੈ ਜੀ, ਇਹ ਮਾਮਲੇ ਮੁਲਕ ਦੇ ਵਿੱਚ ਇਹ ਅਗਵਾਈ ਜਿਹੜਾ ਜੀ ਉਹ ਕਰ ਰਹੇ ਨੇ। 20 ਸਾਲ ਤੋਂ ਉੱਪਰ ਦੇ ਬੰਦੇ ਤੇ ਔਰਤਾਂ ਦੇ ਵਿੱਚ ਡਾਇਬਟੀਜ਼ ਦੇ ਅਸਰ ਦਾ ਪਤਾ ਲਾਉਣ ਦੇ ਵਾਸਤੇ ਦੇਸ਼ ਦੇ ਵਿੱਚ ਸਰਕਾਰ ਦੇ ਵੱਲੋਂ ਇਹ ਆਪਣੀ ਕਿਸਮ ਦਾ ਕੀਤਾ ਗਿਆ ਪਹਿਲਾ ਜਿਹੜਾ ਜੀ ਉਹ ਸਰਵੇ ਜਿਹੜਾ ਜੀ ਉਹ ਹੈਗਾ, ਜਿਹਦੇ ਕਿ ਅੰਕੜੇ ਜਿਹੜੇ ਨੇ ਇਹ ਜਾਰੀ ਕੀਤੇ ਗਏ ਨੇ। ਮੇਘਾਲਿਆ ਦੇ ਵਿੱਚ ਜਿੱਥੇ ਡਾਇਬਟੀਜ਼ ਦਾ ਸਭ ਤੋਂ ਘੱਟ ਅਸਰ ਹੈ 4.5% ਜਿਹੜਾ ਜੀ ਉਹ ਪਾਇਆ ਗਿਆ। ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਇਹ 13.6 ਹੈ, ਜਦੋਂ ਕਿ 9.8% ਦੇ ਨਾਲ ਪੰਜਾਬ ਦਾ ਦੂਜਾ ਨੰਬਰ ਹੈ। ਚੰਡੀਗੜ੍ਹ ਦੇ ਵਿੱਚ ਪ੍ਰੀ ਡਾਇਬਟੀਜ਼ ਦੀ ਸਭ ਤੋਂ ਵੱਧ 14.6% ਹੈ। ਮਿਜ਼ੋਰਮ ਦੇ ਵਿੱਚ ਇਹ ਸਭ ਤੋਂ ਘੱਟ 5.8% ਜਿਹੜੀ ਹੈ ਜੀ ਉਹ ਪਾਈ ਗਈ ਹੈ। 15 ਸੂਬਿਆਂ ਦੇ ਅੰਕੜੇ ਜਿਹੜੇ ਉਹ ਨਸ਼ਰ ਇੱਥੇ ਕੀਤੇ ਗਏ ਨੇ। ਆਈ ਥਿੰਕ ਜਿਹੜੇ ਪੰਜਾਬੀ ਨੇ ਉਹਨਾਂ ਨੇ ਖਾਣ ਪੀਣ ਦਾ ਤਾਂ ਆਪਣਾ ਕੁਛ ਨਹੀਂ ਜਿਹੜਾ ਜੀ ਉਹ ਸੁਧਾਰਿਆ। ਜਿਹੜਾ ਤਕਰੀਬਨ ਪੌਣੀ ਬੋਤਲ ਤੇ ਉਹਦੇ ਨਾਲ 2 ਕੁੱਕੜਾਂ ਨੂੰ ਰਗੜਾ ਲਾਉਣ ਵਾਲੇ ਜਿਹੜੇ ਨੇ ਜੀ ਪੰਜਾਬੀ, ਉਹਨਾਂ ਦੇ ਢਿੱਡ ਵੀ ਤਕਰੀਬਨ ਇਸ ਕਿਸਮ ਦੇ ਹੋ ਗਏ ਨੇ ਜੀ ਜਿੱਦਾਂ ਸੱਪ ਨੇ ਡੱਡੂ ਖਾਧਾ ਹੁੰਦਾ ਜੀ। ਸੋ ਇਹ ਵੀ ਹੈ ਕਿ ਮੋਟਾਪਾ ਇੱਕ ਤਾਂ ਜੀ ਓਵਰਆਲ ਸਾਰਾ ਮੋਟਾਪਾ ਹੁੰਦਾ ਜੀ। ਅੱਜ ਕੱਲ੍ਹ ਢਿੱਡ ਹੀ ਜਿਹੜੇ ਉਹ ਬਹੁਤ
ਬਹੁਤੇ ਪੰਜਾਬੀਆਂ ਦੇ ਵਧੇ ਹੋਏ ਨੇ, ਖਾਣ ਪੀਣ ਉਸੇ ਤਰੀਕੇ ਦੇ ਨਾਲ ਰੱਖਿਆ, ਐਕਸਰਸਾਈਜ਼ ਜਿਹੜਾ ਜੀ ਉਹ ਕੋਈ ਕਰਨ ਦੇ ਵਾਸਤੇ ਤਿਆਰ ਨਹੀਂ ਹੈ। ਅੱਜ ਜੀ ਜਿਹੜਾ ਕਿ ਬਹੁਤ ਜ਼ਰੂਰੀ ਤੇ ਅਖੀਰ ਵਿੱਚ ਹਾਜ਼ਰਨਾਮਾ ਕਿ ਚਸਕਾ ਚੌਧਰਾਂ ਦਾ ਜਿੱਦਾਂ ਹੋਰ ਥਾਈਂ ਆਪ ਪਾਰਟੀ ਨੂੰ ਲੱਗ ਮੀਆਂ, ਚਸਕਾ ਚੌਧਰਾਂ ਦਾ ਜਿੱਦਾਂ ਹੋਰ ਥਾਈਂ ਆਪ ਪਾਰਟੀ ਨੂੰ ਗਿਆ ਲੱਗ ਮੀਆਂ, ਥੋੜੇ ਲੋਕੀ ਨੇ ਜਾਪਰੇ ਕੰਮ ਕਰਦੇ, ਬਾਕੀ ਐਵੇਂ ਪਏ ਛੱਡਦੇ ਝੱਗ ਮੀਆਂ, ਪੱਲੇ ਕਈਆਂ ਦੇ ਅਜੇ ਈਮਾਨ ਬਾਕੀ, ਮਗਰ ਉਹਨਾਂ ਦੇ ਖੜੇ ਹੀ ਠੱਗ ਮੀਆਂ, ਸਾਫ ਸੁਥਰੇ ਤਾਂ ਬੋਲਦੇ ਬਹੁਤ ਥੋੜਾ, ਬੇਈਮਾਨ ਹਨ ਉਗਲਦੇ ਅੱਗ ਮੀਆਂ, ਦੋਸ਼ ਬਾਦਲ ਕਪਤਾਨ ਦੇ ਗਿਣੀ ਜਾਂਦੇ, ਜਿੱਥੇ ਜਾਂਦੇ ਨੇ ਤਵਾ ਵਜਾਉਣ ਮੀਆਂ, ਦੋਸ਼ ਬਾਦਲ ਕਪਤਾਨ ਦੇ ਗਿਣੀ ਜਾਂਦੇ, ਜਿੱਥੇ ਜਾਂਦੇ ਨੇ ਤਵਾ ਵਜਾਉਣ ਮੀਆਂ, ਕਿਹੜਾ ਜਾਣਦਾ ਅੱਧੀ ਕੁ ਰਾਤ ਵੇਲੇ ਫੋਨ ਕਿਹਨਾਂ ਦੇ ਵੱਲ ਮਿਲਾਉਣ ਮੀਆਂ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਸ਼ਾਮ ਨੂੰ ਤੇ ਸਵੇਰ ਨੂੰ 9:30 ਵਜੇ ਜੁੜਦੇ ਨੇ ਮੈਂਟੂ ਗੁਰਸਰੀਆ ਜੋ ਦੱਸਦੇ ਨੇ ਕੁਝ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।